दर्शकों फिर दोबारा ਤੁਹਾਡਾ स्वागत है प्रोग्राम सचो सच विच। लीडर साहब साडी अगली ईमेल आई है अमरवीर सिंह जी दी खालसा जी दी। ਇਹ ਲਿਖਦੇ ਹਨ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੁਹਾਡੀ ਗੱਲਬਾਤ ਬਹੁਤ ਹੀ ਅਸਰ ਕਰਦੀ ਹੈ। ਮੈਂ ਸਾਰੇ ਪ੍ਰੋਗਰਾਮ ਦੇਖਦਾ ਹਾਂ, ਸਾਰੇ ਹੀ ਠੀਕ ਹਨ। ਬਹੁਤ ਹੀ ਵਧੀਆ ਉਪਰਾਲਾ ਹੈ। ਮੈਂ 1990 ਤੋਂ ਜਰਮਨੀ ਵਿੱਚ ਰਹਿ ਰਿਹਾ ਹਾਂ। ਪੰਜਾਬ ਇੰਡੀਆ ਮੈਂ ਆਉਂਦਾ ਜਾਂਦਾ ਰਹਿੰਦਾ ਹਾਂ। ਬਹੁਤ ਹੀ ਮੁਸ਼ਕਲ ਹੈ ਪੰਜਾਬ ਵਿੱਚ। ਸਭ ਨਾਲੋਂ ਵੱਡਾ ਮਸਲਾ ਹੈ ਸਾਡੇ ਸਿੱਖ ਧਰਮ ਦਾ। ਕੋਈ ਰਿਸਪੈਕਟ ਨਹੀਂ, ਕੋਈ ਕਾਨੂੰਨ ਨਹੀਂ, ਸਭ ਗੁੰਡਾਗਰਦੀ ਹੈ। ਪੁਲਿਸ ਜੋ ਮਰਜ਼ੀ ਕਰ ਸਕਦੀ ਹੈ। ਬੀਜੇਪੀ ਦੇ ਰਾਜ ਵਿੱਚ ਹੀ ਮਾਹੌਲ ਖਰਾਬ ਹੁੰਦਾ ਹੈ। ਕੀ ਹੋ ਸਕਦਾ ਹੈ ਸਾਡਾ ਤੇ ਸਾਡੇ ਪੰਜਾਬ ਦਾ? ਡਾਕਟਰ ਸਾਹਿਬ ਜ਼ਰੂਰ ਪੰਜਾਬ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਓ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਅਮਰਵੀਰ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਜਰਮਨ 'ਚ ਰਹਿੰਦੇ ਨੇ। ਪੰਜਾਬ ਬਾਰੇ ਉਹਨਾਂ ਨੇ ਬੜੀ ਸਪਸ਼ਟਤਾ ਨਾਲ ਕਿਹਾ ਵੀ ਕੋਈ ਸਾਡਾ ਸਤਿਕਾਰ ਨਹੀਂ, ਕੋਈ ਸਾਡੇ ਲਈ ਕੋਈ ਇੱਕ ਸੇਫ ਥਾਂ ਨਹੀਂ ਹੈ, ਗੁੰਡਾਗਰਦੀ ਦਾ ਰਾਜ ਹੈ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਜਿੰਨੀਆਂ ਘਟਨਾਵਾਂ ਉੱਥੇ ਵਾਪਰਦੀਆਂ ਨੇ ਉਹਦਾ ਬਹੁਤ ਛੋਟਾ ਹਿੱਸਾ ਮੀਡੀਆ 'ਚ ਰਿਪੋਰਟ ਹੁੰਦਾ। ਲੇਕਿਨ ਮੈਂ ਕਿਉਂਕਿ ਪੰਜਾਬ ਨਾਲ ਸੰਬੰਧਿਤ ਜਿੰਨਾ ਕੁ ਵਰਨੈਕੂਲਰ ਮੀਡੀਆ ਉਹਨੂੰ ਰੋਜ਼ ਮੋਨੀਟਰ ਕਰਦਾ ਹੈ, ਅਤੇ ਜੇ ਉਹੀ ਘਟਨਾਵਾਂ ਉਹ ਵੀ ਮੈਨੂੰ ਪਤਾ ਹੈ ਕਿ ਵੀ 10% ਵੀ ਜਿਹੜੀਆਂ ਨੇ ਉਹ ਨਹੀਂ ਹੁੰਦੀਆਂ। ਅਤੇ ਜੇ ਤੁਸੀਂ ਉਹਨਾਂ ਤੋਂ ਅੰਦਾਜ਼ਾ ਲਾਓ ਤਾਂ ਫਿਰ ਗੱਲ ਸਪਸ਼ਟ ਹੁੰਦੀ ਹੈ ਵੀ ਉੱਥੇ ਕੋਈ ਵੀ ਸੇਫ ਨਹੀਂ ਹੈ। ਹੁਣ ਇੱਥੋਂ ਅੱਜ ਇੱਕ ਬੀਬੀ ਜੀ ਦੱਸ ਰਹੇ ਸੀ ਕਿ ਜੀ ਜਦੋਂ ਅਸੀਂ ਉੱਥੇ ਜਾਂਦੇ ਹਾਂ ਇੱਥੋਂ ਵੀ ਅਸੀਂ ਤਾਂ ਜਿਹੜਾ ਆਪਣਾ ਚੰਗੇ ਅਟੈਚੀ ਵੀ ਪਾਸੇ ਰੱਖ ਦਿੰਦੇ ਔਰ ਮਾੜੇ ਕੱਪੜੇ ਪਾ ਕੇ, ਅਤੇ ਮਾੜਾ ਇਹ ਨਹੀਂ ਤਾਂ ਕਿ ਪਤਾ ਲੱਗੇ ਵੀ ਬਾਹਰੋਂ ਆਇਆ, ਨਹੀਂ ਤਾਂ ਵੀ ਜਿਹਦੇ ਹੱਥ 'ਚ ਪਰਸ ਹੈ ਉਹ ਖੋਹ ਕੇ ਲੈ ਜਾਂਦੇ ਨੇ। ਜੋ ਹੋਇਆ, ਜੋ ਮਾਰ ਕੁੱਟ ਜੋ ਵੀ ਕਰਨਾ ਪੈਂਦਾ ਹੈ ਕਿ ਔਰ ਬੀਬੀਆਂ ਔਰ ਕਿੰਨੀਆਂ ਘਟਨਾਵਾਂ ਕਿ ਰਿਕਸ਼ੇ 'ਤੇ ਬੈਠੀਆਂ ਨੇ, ਕੋਈ ਕੰਨਾਂ ਦੀਆਂ ਵਾੜੀਆਂ ਧੂ ਕੇ ਲੈ ਗਿਆ, ਕੋਈ ਪਰਸ ਨੂੰ ਹੱਥ ਪਾਇਆ, ਕਿਸੇ ਦੀ ਲੱਤ ਟੁੱਟ ਗਈ ਨਾਲ ਘਸੀਟਦੀਆਂ ਜਾਂਦੀਆਂ ਨੇ। ਜਿਹੜਾ ਘਰਾਂ 'ਚ ਵੜ ਕੇ ਕ੍ਰਾਈਮ ਹੈ, ਮਰਡਰ ਨੇ, ਕਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਜੀ। ਔਰ ਬਦਕਿਸਮਤੀ ਇਹ ਹੈ, ਇਹ ਹਾਲਾਂਕਿ ਸ਼ਾਇਦ ਪਤਾ ਨਹੀਂ ਮੈਨੂੰ ਇਹ ਕਹਿਣਾ ਬਹੁਤਾ ਠੀਕ ਤਾਂ ਨਹੀਂ ਲੱਗਦਾ ਹੈ, ਪਰ ਜਿਹੜਾ ਦੂਸਰਾ ਵੀ ਜਦੋਂ ਅਸੀਂ ਸੋਸ਼ਲ ਈਵਲਸ ਦੀ ਗੱਲ ਕਰਦੇ ਹੋ, ਮਰਡਰ, ਔਰ ਮੈਂ ਦੇਖਦਾ ਹਾਂ ਵੀ ਉਹ ਮਾਲਵਾ ਬੈਲਟ ਹੋਏ, ਮਾਝਾ ਹੋਏ, ਦੁਆਬਾ ਹੋਏ, ਇਸ ਲਸਟ ਦੇ ਲਈ, ਵਾਸਨਾ ਦੇ ਲਈ ਬਹੁਤ ਸਾਰੇ ਕਤਲ ਵੀ ਹੋ ਰਹੇ ਨੇ। ਕਿਸੇ ਮਾਮਲੇ 'ਚ ਹਸਬੈਂਡ ਜਿਹੜਾ ਉਹ ਕਿਸੇ ਨਾਲ ਰਲ ਕੇ ਘਰ ਵਾਲੀ ਦਾ ਕਤਲ ਕਰਾ ਦਿੰਦਾ ਹੈ, ਕਿਤੇ ਉਹ ਬੀਬੀ ਉਹਦੇ ਕਿਸੇ ਨਾਲ ਸੰਬੰਧ ਨੇ, ਉਹ ਘਰ ਵਾਲੇ ਦਾ ਕਤਲ ਕਰਾ ਦਿੰਦੀ ਹੈ। ਕਿ ਇੰਨੇ ਜਿਹੜੀਆਂ ਕੰਪਲੈਕਸ ਔਰ ਉਹਨਾਂ 'ਚ ਮੋਸਟਲੀ ਜਦੋਂ ਕੋਈ ਖਬਰ ਹੁੰਦਾ ਉਹਦੇ 'ਚ ਸਿੰਘ ਕੌਰ ਨਾਂ ਪ੍ਰੋਮੀਨੈਂਟਲੀ ਹੁੰਦੇ ਨੇ, ਕਿਉਂਕਿ ਪੇਂਡੂ ਸੁਸਾਇਟੀ 'ਚ ਜਿੱਥੇ ਇੱਕ ਸੰਬੰਧਾਂ ਦੀ ਆਪਸੀ ਇੱਕ ਕਦਰ ਸੀ, ਇੱਕ ਉਹਦਾ ਇੱਕ ਕਰੈਕਟਰ ਸੀ ਜੀ। ਔਰ ਇਸੇ ਤਰ੍ਹਾਂ ਜਿਹੜੇ ਰੇਪ ਕੇਸਿਸ ਨੇ ਇੰਨੇ ਜ਼ਿਆਦਾ, ਕਿਡਨੈਪਿੰਗਸ ਔਰ ਈਵਨ ਬੱਚਿਆਂ ਨੂੰ ਅਪਹਰਣ, ਕਈ ਵਾਰੀ ਚਾਚਾ ਇਨਵੋਲਵ ਹੁੰਦਾ, ਕੋਈ ਵਾਰੀ ਤਾਏ ਦਾ ਹੁੰਦਾ ਵੀ ਬੱਚਾ ਚੁੱਕ ਲਿਆ ਸਕੂਲ ਜਾਣ ਵਾਲਾ 8-10 ਸਾਲ ਦਾ, ਉਹਨਾਂ ਨੂੰ ਹੀ ਕਰਵਾਇਆ ਹੁੰਦਾ ਜੀ ਇੰਨੇ ਲੱਖ ਰੁਪਈਆ ਦਿਓ ਅਤੇ ਛਡਾ ਲਓ। ਬਹੁਤ ਵਾਰੀ ਨੇੜੇ ਦੇ ਰਿਸ਼ਤੇਦਾਰ ਇਨਵੋਲਵ ਹੋਣ। ਸੋ ਜਦੋਂ ਤੁਸੀਂ ਇਸ ਸਾਰੇ ਨੂੰ ਕੁੱਲ ਮਿਲਾ ਕੇ ਸਿਨੈਰੀਓ ਦੇਖਦੇ ਹੋ ਤਾਂ ਸੁਸਾਇਟੀ ਤਾਂ ਕ੍ਰਿਮੀਨਲ ਬਣ ਗਈ ਜੀ, ਕਿਉਂਕਿ ਡਰੱਗਸ ਨੇ। ਅਮਰੀਕਾ 'ਚ ਵੀ ਅਸੀਂ ਦੇਖਦੇ ਹਾਂ ਜਿੱਥੇ ਡਰੱਗ ਹੈ ਉੱਥੇ ਕ੍ਰਾਈਮ ਹੈ, ਡਰੱਗ ਔਰ ਕ੍ਰਾਈਮ ਟੁਗੈਦਰ ਜਾਂਦੇ ਨੇ। ਹੁਣ ਉੱਥੇ ਅਸੀਂ ਇਲਜ਼ਾਮ ਦਿੰਦੇ ਔਰ ਕਈ ਵਾਰੀ ਰਾਈਟਲੀ ਸੋ ਜੀ ਬਈਏ ਆ ਗਏ ਯੂਪੀ ਬਿਹਾਰ ਕ੍ਰਾਈਮ ਉਹ ਕਰ ਰਹੇ ਨੇ, ਪਰ ਹੁਣ ਜਿਹੜੇ ਬਹੁਤ ਸਾਰੇ ਕੇਸ ਨੇ ਉਹ ਤਾਂ ਲੱਗੇ ਹੀ ਨੇ, ਉਹਨਾਂ ਦੀਆਂ ਗੈਂਗਸ ਇੱਧਰਲੀਆਂ ਉੱਧਰਲੀਆਂ ਕੰਟੈਕਟ ਕਿਲਿੰਗਸ ਹੁੰਦੀਆਂ ਨੇ। ਹੁਣ ਕੱਲ੍ਹ ਦੀ ਇੱਕ ਖਬਰ ਸੀ ਕਿ ਭੋਲਾ ਕੇ ਕੌਣ ਇੱਕ ਜਿਹੜਾ ਅੰਮ੍ਰਿਤਸਰ ਦੀ ਜੇਲ੍ਹ 'ਚੋਂ ਦੌੜਿਆ ਹੋਇਆ, ਉਹਨੂੰ ਚੇਜ਼ ਕੀਤਾ ਪੁਲਿਸ ਨੇ, ਉਹ ਕਾਰ 'ਚ ਛੱਡ ਕੇ ਚਲਾ ਗਿਆ। ਇੱਕ ਲੇਡੀ ਉਜ਼ਬੈਕ ਮੂਲ ਦੀ ਬੈਠੀ ਸੀ, ਉਹ ਬੰਦਾ ਇਨਵੋਲਵ ਹੈ, ਉਹ ਕੰਟਰੈਕਟ ਕਿਲਰ ਹੈ, ਉਹਨੇ ਪਤਾ ਨਹੀਂ ਕਿੰਨੀਆਂ ਕਿਲਿੰਗਸ ਕੀਤੀਆਂ। ਹੁਣ ਕੰਟਰੈਕਟ ਕਿਲਰ ਇਹ ਹੈ ਕਿ ਅਮਰੀਕਾ 'ਚ ਕੋਈ ਬੈਠਾ ਹੈ, ਉਹਨੇ ਉੱਥੇ ਕਿਸੇ ਦੇ ਨਾਲ ਨਹੀਂ ਲੱਗਦੀ, ਉਹ ਸੌਦਾ ਕਰ ਲੈਂਦਾ ਕਿ ਜੀ ਮੈਂ ਇੰਨੇ ਰੁਪਈਏ ਦਿਆਂਗਾ, ਉਹਨੂੰ ਮਾਰ ਦਿਓ। ਹੁਣ ਇਹ ਜਿਹੜੇ ਇਸ ਕਿਸਮ ਦੇ ਕੰਟਰੈਕਟ ਕਿਲਰਸ ਨੇ ਜਿਹੜੇ ਕਿ ਯੂਪੀ ਬਿਹਾਰ ਦੀਆਂ ਬੜੀਆਂ ਨੋਟੋਰੀਅਸ ਗੈਂਗਸ ਨੇ, ਉਹ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਐਕਟਿਵ ਨੇ। ਸੋ ਕੁੱਲ ਮਿਲਾ ਕੇ ਕੋਈ ਸੇਫਟੀ ਨਹੀਂ। ਸਤਿਕਾਰ ਸਿੱਖਾਂ ਦਾ ਜਿਹੜਾ ਉਹਨਾਂ ਨੇ ਕਿਹਾ ਵੀ ਕੋਈ ਰਿਸਪੈਕਟ ਨਹੀਂ ਹੈ। ਰਿਸਪੈਕਟ ਕੀ ਹੋਣਾ ਵੀ ਜੇ ਹੁਣ ਤੁਸੀਂ ਸਿੱਖੀ ਦਾ ਪ੍ਰਚਾਰ ਗੁਰਦੁਆਰਿਆਂ 'ਚ ਕਰਦੇ ਹੋ ਜੀ, ਅਤੇ ਸੌਦਾ ਸਾਧ ਵਾਲੇ ਆ ਗਏ, ਦੂਜੇ ਆ ਗਏ, ਜਾਂ ਗ੍ਰੰਥੀ ਨੂੰ ਕੁੱਟ ਦਿੱਤਾ, ਪ੍ਰਚਾਰਕ ਨੂੰ ਕੁੱਟ ਦਿੱਤਾ, ਜਾਂ ਜਾ ਕੇ ਕੋਰਟ ਕੇਸ ਕਰਤਾ ਜੀ, ਧਾਰਮਿਕ ਭਾਵਨਾ, ਉਹ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਹੈ। ਆਹ ਹੁਣ ਪਿੰਜਰ ਮਿਲੇ ਜੀ ਇਹ ਜੀ ਮਲੇਰਕੋਟਲੇ ਕੂਕਾ ਮੈਮੋਰੀਅਲ, ਕਦੋਂ ਪਿੰਜਰ ਸੀ? ਕੱਲ੍ਹ ਲਓ ਜਸਪਾਲ ਸਿੰਘ ਹੇਰਾਂ ਕਹਿ ਰਹੇ ਸੀ ਪਤਾ ਨਹੀਂ ਕਦੋਂ ਗਾਵਾਂ ਕੋ ਭੁੱਖੀਆਂ ਡਿੱਗ ਪਈਆਂ, ਉਹ ਗਾਵਾਂ ਦੇ ਸੀ, ਮੱਝਾਂ ਦੇ ਸੀ, ਖੋਤਿਆਂ ਦੇ ਸੀ, ਬਣਾਤਾ ਜੀ ਗਾਵਾਂ ਦੇ ਪਿੰਜਰ ਇਹ ਮਲੇਰਕੋਟਲੇ ਕਰਤਾ ਜੀ। ਪੰਜਾਬ ਭਰ ਦੇ ਵਿੱਚ ਬੰਦ ਦਾ ਸੱਦਾ, ਔਰ ਕਿਵੇਂ ਗੁੰਡਾਗਰਦੀ ਹਰ ਸ਼ਹਿਰ ਦੇ ਵਿੱਚ ਫਿਰ ਕੇ ਮਾਰ ਕੇ ਡੰਡੇ, ਕੋਈ ਦੁਕਾਨਾਂ ਤੋੜ ਦਿਓ, ਕੋਈ ਸ਼ਟਰ ਤੋੜ ਦਿਓ,
ਉਹੀ ਬੀਜੇਪੀ। ਹੁਣ ਇਹ ਜਿਹੜਾ ਸਾਰਾ ਮਾਹੌਲ ਹੈ ਔਰ ਇਹ ਸਾਰਾ ਹੀ ਜਿਹੜਾ ਹੈ ਇਹਨੂੰ ਪੰਜਾਬ ਨੂੰ ਬਣਾਇਆ ਹੋਇਆ। ਔਰ ਈਵਨ ਡੇਰਿਆਂ ਦੇ ਹਵਾਲੇ ਨਾਲ ਆਪਣੇ ਪਿਛਲੇ ਦਿਨਾਂ 'ਚ ਇੱਕ ਚੰਗੇ ਸਿੱਖ ਮਿਸ਼ਨਰੀ ਜਿਹੜੇ ਨੇ ਪ੍ਰਚਾਰਕ ਸਾਡੇ TV 84 ਸਟੂਡੀਓ 'ਤੇ ਵੀ ਆਏ, ਉਹਨਾਂ ਨੇ ਇੱਕ ਗੱਲ ਕਹੀ ਪਰਸਨਲ ਗੱਲਬਾਤ 'ਚ। ਉਹ ਕਹਿਣ ਲੱਗੇ ਜੀ ਜੇ ਪੰਜਾਬ 'ਚ ਹੀ ਸਾਰਾ ਜਿਹੜੀ ਕਲਿਆਣ ਹੈ ਆਤਮਾ ਦੀ ਜਾਂ ਸਵਰਗ ਪੰਜਾਬ ਵਾਲਿਆਂ ਨੂੰ ਚਾਹੀਦਾ ਜੀ। ਮੈਂ ਕਿਹਾ ਜੀ ਤੁਸੀਂ ਕਿਉਂ ਸਵਾਲ ਪੁੱਛੇ? ਕਹਿੰਦੇ ਜੀ ਭਾਰਤ ਦੇ ਬਾਕੀ ਸੂਬਿਆਂ 'ਚ ਡੇਰੇ ਨਹੀਂ ਹੈਗੇ ਜਿਹੜੇ ਹੁਣ ਸਾਧਾਂ ਦੇ ਬਾਬਿਆਂ ਦੇ। ਉਹ ਕਹਿੰਦੇ ਜੀ ਪੰਜਾਬ 'ਚ ਘੱਟੋ ਘੱਟ 40,000 ਡੇਰਾ ਤੇ ਪਿੰਡ 12,000 ਦੇ ਲਗਭਗ ਹੈ। ਹੁਣ ਕਹਿੰਦੇ ਵੀ ਇਹ ਜਿਹੜੇ ਸਾਰੇ ਡੇਰੇ ਨੇ ਕਿੱਥੋਂ ਆ ਗਏ, ਕੌਣ ਲਿਆ ਰਿਹਾ ਇਹਨਾਂ ਨੂੰ? ਔਰ ਕਹਿੰਦੇ ਵੀ ਜੇ ਤੁਸੀਂ ਦੇਖੋਗੇ ਇਹ ਸਾਰਾ ਹੀ ਫੋਕਸ ਉਹਨਾਂ ਏਜੰਸੀਆਂ ਦਾ ਲੱਗਾ ਹੋਇਆ ਹੈ ਜ਼ੋਰ ਵੀ ਉਹਨਾਂ ਨੇ ਪੰਜਾਬ ਦੇ ਸਿੱਖਾਂ ਨੂੰ ਸਿੱਖੀ ਤੋਂ ਕੱਢਣਾ ਜੀ। ਉਹ ਡਰੱਗਸ ਦੇ ਨਾਲ ਕੱਢ ਦੇਣ, ਉਹ ਸ਼ਿਵ ਸੈਨਾ ਰਾਹੀਂ ਕੱਢ ਦੇਣ, ਉਹ ਫਿਰਕੂ ਫਸਾਦ ਕਰਾ ਦੇਣ, ਉਹ ਬਾਬਿਆਂ ਰਾਹੀਂ ਕੁਝ ਹੋਰ ਬਣਾ ਦੇਣ, ਸੌਦਾ ਸਾਧ ਬਣਾ ਦੇਣ। ਉਹ ਇੱਕ ਤੋਂ ਬਾਅਦ ਇੱਕ ਜਿਹੜਾ ਤੁਹਾਡਾ ਸਾਰਾ ਜਿਹੜਾ ਧਾਰਮਿਕ ਇੱਕ ਮਾਹੌਲ ਹੈ ਉਸ ਨੂੰ ਡਿਸਟਰੋਏ ਕਰਨਾ, ਤਾਂ ਕਿ ਜਦੋਂ ਇੱਕ ਵਾਰੀ ਸਿੱਖ ਸਿੱਖੀ ਤੋਂ ਡਿੱਗ ਜਾਂਦਾ ਫਿਰ ਉਹ ਕੁਝ ਵੀ ਨਹੀਂ ਰਹਿੰਦਾ। ਜਾਂ ਸਿੱਖ ਹੈ ਜਾਂ ਸਿੱਖ ਨਹੀਂ ਹੈ, ਵਿੱਚ ਵਿਚਾਲੀ ਸਟੇਜ ਨਹੀਂ ਹੁੰਦੀ। ਜਦੋਂ ਨਹੀਂ ਹੁੰਦਾ ਫਿਰ ਉਹ ਜਿਹਾ ਹੈ ਜੋ 5-5.5 ਸਦੀਆਂ ਪਹਿਲਾਂ ਉਹ ਜੇ ਮਨੁੱਖ ਸੀ ਜੀ। ਸੋ ਜੇ ਮੈਂ ਵੀਰ ਅਮਰਵੀਰ ਸਿੰਘ ਖਾਲਸਾ ਜੀ ਦੀ ਗੱਲ ਨੂੰ ਕਨਕਲੂਡ ਕਰਾਂ ਕਿ ਇਹ ਸਾਰੀਆਂ ਹੀ ਅਲਾਮਤਾਂ ਸਾਡੀ ਗੁਲਾਮੀ 'ਚੋਂ, ਬਗਾਨਿਆਂ ਦੇ ਵਸ ਪੈਣ ਕਰਕੇ, ਕੌਮ ਦੀ ਆਪਣੀ ਆਜ਼ਾਦੀ ਨਾ ਹੋਣਾ, ਆਪਣਾ ਘਰ ਨਾ ਹੋਣਾ, ਦੁਸ਼ਮਣ ਦੇ ਸਾਹਮਣੇ ਅਸੀਂ ਖੁੱਲੇ ਹਾਂ, ਜੋ ਮਰਜ਼ੀ ਉਹ ਕਰੀ ਜਾਣ, ਸਾਡਾ ਕੀ ਕੰਟਰੋਲ ਹੈ? ਤੁਸੀਂ ਕੀ ਕਰ ਸਕਦੇ ਹੋ ਜੀ? ਉੱਥੇ ਜੇ ਕੋਈ ਕਰਦਾ ਹੈ, ਕੋਈ ਕਹਿੰਦਾ ਆ, ਹੁਣ ਸੰਤ ਦਾਦੂਵਾਲ ਦਾ, ਬਲਜੀਤ ਸਿੰਘ ਦਾਦੂਵਾਲ ਦਾ ਕੀ ਹਾਲ ਕੀਤਾ ਹੋਇਆ, ਇੱਕ 'ਚ ਜ਼ਮਾਨਤ ਵੀ 3 ਕੇਸ ਹੋਰ ਪਾ ਦਿਓ ਜੀ, ਨਜਾਇਜ਼ ਅਸਲਾ AK-47 ਪਾ ਦਿਓ। ਹੁਣ ਗੱਲ ਤਾਂ ਜਿਵੇਂ ਇੱਕ ਨੇ ਕਹੀ ਸੀ ਇੱਕ ਵਾਰੀ, ਉਹਨਾਂ ਨੇ ਕਿਹਾ ਜੀ ਮੈਂ ਜੇ ਮੇਰੇ ਘਰ ਦੇ ਅੱਗੇ ਆ ਕੇ ਟੈਂਕ ਖੜਾ ਕਰ ਦੇਣ, ਕਹਿਣ ਜੀ ਇਹ ਚੋਰੀ ਕੀਤਾ ਸੀ, ਟੈਂਕ ਇਹਦੇ ਘਰੋਂ ਮਿਲਿਆ, ਮੈਂ ਕੀ ਕਰ ਸਕਦਾ? ਕਹਿੰਦਾ ਜੀ ਉਹ ਟੈਂਕ ਬਰਾਮਦ ਕੀਤਾ ਜੀ, ਵਿਹੜੇ 'ਚ ਖੜਾ, ਬਰਾਂਡੇ 'ਚ ਖੜਾ, ਹੁਣ ਮੈਂ ਕੀ ਕਰ ਸਕਦਾ? ਕਹਿੰਦੇ ਮੈਨੂੰ ਹੁਣ ਟੈਂਕ ਦੀ ਚੋਰੀ 'ਚ ਫਸਾ ਦੇਣ। ਹੁਣ ਆਹ ਸਾਰਾ ਟੈਂਕ ਦੀ ਚੋਰੀ ਹੈ, ਜੋ ਮਰਜ਼ੀ ਪਾਈ ਜਾਓ ਕੇਸ। ਉਹਦੇ ਨਾਲ ਤੁਸੀਂ ਡਾਈਸੈਂਟ ਦੀ ਆਵਾਜ਼ ਬੰਦ ਕਰ ਦਿਓ, ਦੂਜੇ ਉੱਥੋਂ ਭੱਜੇ ਹੋਏ ਨੇ ਕਿ ਭਾਈ ਹੁਣ ਕੀ ਕਰਨ, ਬਾਹਰ ਨਿਕਲ ਆਉਂਦੇ ਨੇ, ਉੱਥੇ ਲਿਆ ਕੇ ਦੂਜੇ ਵਸਾ ਰਹੇ ਹੋ। ਸੋ ਕੁੱਲ ਮਿਲਾ ਕੇ ਅਗੇਨ ਮੈਂ ਕਨਕਲੂਡ ਕਰਾਂ ਕਿ ਵੀ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਆਪਣੇ ਘਰ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ। ਬਾਕੀ ਤਾਂ ਅਸੀਂ ਵਕਤ ਮੈਂ ਜ਼ਾਇਆ ਤਾਂ ਨਹੀਂ ਕਹਿੰਦਾ, ਪਰ ਅਸੀਂ ਬਾਰ-ਬਾਰ ਉਹੀ ਗੱਲਾਂ ਇਸ ਲਈ ਕਰਦੇ ਹਾਂ ਕਿਉਂਕਿ ਚਲੋ ਦਰਸ਼ਕ ਵੀ ਪੁੱਛਦੇ ਨੇ, ਸਰੋਤੇ ਵੀ ਜਾਣਨਾ ਚਾਹੁੰਦੇ ਨੇ। ਪਰ ਕੁੱਲ ਮਿਲਾ ਕੇ ਹੁਣ ਗੱਲ ਇਸ ਤੋਂ ਅੱਗੇ ਵੀ ਤੋਰੀਏ। ਹੁਣ ਡਾਇਗਨੋਜ਼ ਹੋ ਗਿਆ, ਹੁਣ ਇਹਦੇ ਇਲਾਜ ਵੱਲ ਵੀ ਆਈ ਹੈ। ਸੋ ਇਹਨਾਂ ਦਾ ਅਮਰਵੀਰ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।